ਸਿੱਖਾਂ ਦੀ ਜਿਹੜੀ ਹੀਲਿੰਗ ਆ ਉਹ ਅਲਟੀਮੇਟਲੀ ਤਾਂ ਸੋਵਰੈਨਿਟੀ ਦੇ ਥਰੂ ਆ, ਪਰ ਜਿਹੜਾ ਉਹਦਾ ਇਨੀਸ਼ੀਅਲ ਸਟੈਪ ਉਹ ਵੀ ਮਤਲਬ ਹਜੇ ਸਿੱਖਾਂ ਨੂੰ ਹਾਸਲ ਨਹੀਂ ਹੋਇਆ। ਅੱਜ ਅਸੀਂ 40 ਸਾਲ ਪੂਰੇ ਹੋ ਚੱਲੇ ਆ ਵੀ ਜਿੱਥੇ ਦੁਨੀਆ ਐਕਨੋਲੇਜ ਕਰੇ ਵੀ ਹਾਂ ਦੇਖੋ ਸਿੱਖਾਂ ਦੇ ਨਾਲ ਇਹ ਜੈਨੋਸਾਈਡ ਹੈ। ਜੇ ਕਿਸੇ ਕੰਟਰੀ ਦੇ ਵਿੱਚ ਇੱਕ ਮਾਈਨੋਰਿਟੀ ਕੋਈ ਗਰੁੱਪ ਰਹਿ ਰਿਹਾ ਤੇ ਉਹਨਾਂ ਦੇ ਉੱਤੇ ਔਰਗਨਾਈਜ਼ਡ ਵਾਇਲੈਂਸ ਇਸ ਤਰੀਕੇ ਦੀ ਹੋਵੇ ਜੈਨੋਸਾਈਡ ਵਰਗੀ, ਤੇ ਉਹਨਾਂ ਦੇ ਜਿਹੜੇ ਡੈਮੋਕ੍ਰੈਟਿਕ ਲੋਕਤੰਤਰੀ ਜਿਹੜੇ ਹੱਕ ਹਕੂਕ ਨੇ ਉਹਨਾਂ ਦਾ ਘਾਣ ਹੋ ਰਿਹਾ ਹੋਵੇ, ਤਾਂ ਜਿਹੜਾ ਉਹ ਗਰੁੱਪ ਆ ਉਹਦੇ ਕੋਲ ਲੈਜੀਟੀਮੇਟ ਰਾਈਟ ਆ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਕਿ ਉਹ ਫਿਰ ਐਕਸਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਪ੍ਰੈਕਟਿਸ ਕਰ ਸਕਦਾ। ਕੈਨੇਡਾ ਦੇ ਵਿੱਚੋਂ ਇਹ ਆਵਾਜ਼ ਉੱਠੀ ਆ, ਇਹ ਸਵਾਗਤਯੋਗ ਆ ਕਿ ਇੱਕ ਹੋਰ ਮੁਲਕ ਜਿਹੜਾ ਆ ਉਹ ਇਸ ਤਰ੍ਹਾਂ ਸਿੱਖਾਂ ਦੇ ਲਈ ਇੱਥੋਂ ਦੀ ਇੱਕ ਪਾਰਟੀ ਵੱਡੀ ਪਾਰਟੀ ਆਵਾਜ਼ ਚੁੱਕ ਰਹੀ ਆ। ਤੇ ਉਮੀਦ ਕਰਦੇ ਹਾਂ ਵੀ ਜਿਹੜੇ ਕੈਨੇਡਾ ਦੇ ਪਾਰਲੀਮੈਂਟੇਰੀਅਨਸ ਨੇ ਉਹ ਸਾਰੇ ਆਪਣੀ ਜ਼ਮੀਰ ਦੀ ਆਵਾਜ਼ ਸੁਣਨਗੇ ਤੇ ਜਿਹੜੀ ਵਾਇਲੈਂਸ ਹੋਈ ਆ ਉਹਨੂੰ ਮਤਲਬ ਜਿਹੜੀ ਇਹਨਾਂ ਨੇ ਇਹਦੇ 'ਚ ਗੱਲ ਕੀਤੀ ਆ ਕਿ ਪਹਿਲਾ ਸਟੈਪ ਆ ਹੀਲਿੰਗ ਵੱਲ, ਤੇ ਉਸ ਹੀਲਿੰਗ ਦੇ ਪ੍ਰੋਸੈਸ ਦੇ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਾਉਣਗੇ। ਜੇ ਇਹ ਜੈਨੋਸਾਈਡ ਦਾ ਰੈਜ਼ੋਲੂਸ਼ਨ ਪਾਸ ਹੁੰਦਾ ਹੈ ਕੈਨੇਡਾ ਦੀ ਸਟੇਟ ਦੇ ਵਿੱਚ, ਤਾਂ ਇੱਕ ਤਾਂ ਹੋਰ ਕੰਟਰੀਜ਼ ਦੇ ਲਈ ਰਾਹ ਖੋਲ੍ਹਣਾ ਹੈ ਕਿ ਜਿੱਥੇ ਸਿੱਖ ਇਹ ਮਤਲਬ ਲੋਬਿੰਗ ਕਰ ਸਕਦੇ ਆ ਕਿ ਹੋਰ ਪਾਰਲੀਮੈਂਟਸ ਦੇ ਵਿੱਚ ਵੀ ਇਹ ਕਾਨੂੰਨ ਇਸ ਤਰ੍ਹਾਂ ਦਾ ਰੈਜ਼ੋਲੂਸ਼ਨ ਪਾਸ ਹੋਵੇ, ਤੇ ਦੂਜਾ ਫਿਰ ਸਿੱਖ ਉਸ ਰੈਜ਼ੋਲੂਸ਼ਨ ਦੇ ਆਧਾਰ ਤੇ ਜਿਹੜੇ ਇੰਟਰਨੈਸ਼ਨਲ ਇੰਸਟੀਚਿਊਟਸ ਆ ਉਹਨਾਂ ਦੇ ਵਿੱਚ ਆਪਣੇ ਕੇਸ ਨੂੰ ਲੈ ਕੇ ਜਾ ਸਕਦੇ ਆ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਅਸੀਂ ਗੱਲ ਕਰ ਰਹੇ ਸੀਗੇ 1984 ਦੇ ਸਿੱਖ ਕਤਲੇਆਮ ਨੂੰ ਜੈਨੋਸਾਈਡ ਵਜੋਂ ਮਾਨਤਾ ਦਿਵਾਉਣ ਦੇ ਲਈ। ਸੋ ਹੁਣ ਜਿਹੜੀ ਕੈਨੇਡਾ ਤੋਂ ਵੱਡੀ ਖਬਰ ਆ ਰਹੀ ਹੈ ਵੀ ਜਿਹੜੀ ਜਗਮੀਤ ਸਿੰਘ ਹੋਰਾਂ ਦੀ ਪਾਰਟੀ ਹੈ NDP, ਇਹਨਾਂ ਵੱਲੋਂ ਇੱਕ ਰੈਜ਼ੋਲੂਸ਼ਨ ਲਿਆਂਦਾ ਜਾ ਰਿਹਾ ਹੈ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਕਿ ਇਹਨੂੰ ਫੈਡਰਲ ਲੈਵਲ ਦੇ ਉੱਤੇ ਕੈਨੇਡਾ ਦੇ ਵਿੱਚ 1984 ਦੇ ਸਿੱਖ ਕਤਲੇਆਮ ਨੂੰ ਜੈਨੋਸਾਈਡ ਵਜੋਂ ਰੈਕਗਨਾਈਜ਼ ਕਰਵਾਇਆ ਜਾਵੇ। ਤੇ ਉਹਦੇ ਲਈ ਉਹਨਾਂ ਨੇ ਆਫੀਸ਼ੀਅਲੀ ਜਿਹੜੀ ਇੱਕ ਮੁਹਿੰਮ ਹੈਗੀ ਹੈ ਉਹਦੀ ਸ਼ੁਰੂਆਤ ਕੀਤੀ ਹੈ। ਸੋ ਮੈਂ ਥੋੜਾ ਜਿਹਾ ਪਹਿਲਾਂ ਇਸ ਖਬਰ ਦੀਆਂ ਡਿਟੇਲਸ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਬਿਫੋਰ ਅਸੀਂ ਗੱਲਬਾਤ ਨੂੰ ਹੋਰ ਅੱਗੇ ਤੋਰੀਏ ਵੀ ਇਹ ਪੂਰਾ ਮਸਲਾ ਕੀ ਹੈ, ਗੱਲਬਾਤ ਕਿਵੇਂ ਇਹ ਅੱਗੇ ਤੁਰਦੀ ਹੈ। ਹਾਲਾਂਕਿ ਜਿਹੜਾ ਪਹਿਲਾ ਇੱਕ ਰੈਜ਼ੋਲੂਸ਼ਨ ਸੀਗਾ ਓਨਟਾਰੀਓ ਦੀ ਸਟੇਟ ਅਸੈਂਬਲੀ ਦੇ ਵਿੱਚ ਉਹ ਵੀ ਜਗਮੀਤ ਸਿੰਘ ਹੋਰਾਂ ਵੱਲੋਂ ਲਿਆਂਦਾ ਗਿਆ ਸੀ, ਤੇ ਬਾਅਦ ਦੇ ਵਿੱਚ ਬੀਬੀ ਮੱਲੀ ਵੱਲੋਂ ਉਸ ਨੂੰ ਅੱਗੇ ਤੋਰਦਿਆਂ ਜਿਹੜਾ ਓਨਟਾਰੀਓ ਦੀ ਸਟੇਟ ਅਸੈਂਬਲੀ ਨੇ ਰੈਕਗਨਾਈਜ਼ ਕੀਤਾ ਸੀਗਾ 1984 ਦੇ ਸਿੱਖ ਕਤਲੇਆਮ ਨੂੰ। ਤੇ ਹੁਣ ਜੇ ਕੈਨੇਡੀਅਨ ਪਾਰਲੀਮੈਂਟ ਤੱਕ ਇਹ ਗੱਲ ਪਹੁੰਚਦੀ ਹੈ ਉਹਦੇ ਚਾਂਸਸ ਕੀ ਨੇ, ਕਿਵੇਂ ਇਹ ਸਾਰੇ ਪਾਰਟ ਨੂੰ ਦੇਖਿਆ ਜਾ ਰਿਹਾ ਹੈ? ਬਿਲਕੁਲ ਅਮਰਵੀਰ ਸਿੰਘ ਜੀ, ਇਹ ਇੱਕ ਤੁਸੀਂ ਕਹਿ ਸਕਦੇ ਆ ਵੀ ਵੱਡੀ ਨਿਊਜ਼ ਆ ਇਹ ਵੀ NDP ਪਾਰਟੀ ਜਿਹੜੀ ਆ ਉਹਨਾਂ ਨੇ ਇੱਕ ਓਫੀਸ਼ੀਅਲੀ ਪਾਰਟੀ ਦੇ ਵੱਲੋਂ NDP ਪਾਰਟੀ ਜਿਹੜੀ ਕਿ ਇਸ ਸਮੇਂ ਸਰਕਾਰ ਦੇ ਵਿੱਚ ਭਾਈਵਾਲ ਵੀ ਹੈ ਕੈਨੇਡਾ ਦੇ ਵਿੱਚ, ਉਹਨਾਂ ਨੇ ਇਹ ਜਿਹੜਾ ਮੂਵ ਕਰਨ ਦਾ ਫੈਸਲਾ ਕੀਤਾ ਹੈ ਰੈਜ਼ੋਲੂਸ਼ਨ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਕਿ ਕੈਨੇਡੀਅਨ ਗਵਰਨਮੈਂਟ ਜਿਹੜੀ ਆ ਉਹ ਸਿੱਖ ਜੈਨੋਸਾਈਡ ਨੂੰ ਰੈਕੋਗਨਾਈਜ਼ ਕਰੇ ਆਪਣੀ ਪਾਰਲੀਮੈਂਟ ਦੇ ਵਿੱਚ। ਤੇ NDP ਨੇ ਇਹਦੇ ਲਈ ਇੱਕ ਤੁਸੀਂ ਕਹਿ ਸਕਦੇ ਹੋ ਕਿ ਮੁਹਿੰਮ ਸ਼ੁਰੂ ਕੀਤੀ ਆ ਜਿਹਦੇ 'ਚ ਉਹਨਾਂ ਨੇ ਲੋਕਾਂ ਨੂੰ, ਇਹ ਕੈਨੇਡਾ ਦੇ ਵਿੱਚ ਜਿੰਨੇ ਲੋਕ ਵਸਦੇ ਆ ਉਹਨਾਂ ਨੂੰ ਅਪੀਲ ਕੀਤੀ ਆ। NDP ਦਾ ਆਪਣਾ ਜਿਹੜਾ ਉਹਨਾਂ ਦੀ ਵੈਬਸਾਈਟ ਆ ਉਹਦੇ ਤੇ ਜਾ ਕੇ ਜਿਵੇਂ ndp.ca/ਸਿੱਖ ਜੈਨੋਸਾਈਡ ਤੇ ਜਾ ਕੇ ਤੁਸੀਂ ਉਹਨੂੰ ਭਰ ਵੀ ਸਕਦੇ ਆ। ਜਿਹੜੇ ਸਾਡੇ ਦਰਸ਼ਕ ਕੈਨੇਡਾ ਦੇ ਵਿੱਚ ਸਾਨੂੰ ਦੇਖ ਸੁਣ ਰਹੇ ਆ ਵੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਇੱਕ ਜਿਹੜੀ ਪੀਪਲ ਸਪੋਰਟ ਹੁੰਦੀ ਆ ਇਸ ਰੈਜ਼ੋਲੂਸ਼ਨ ਦੇ ਲਈ ਵੀ ਉਹ ਸਾਨੂੰ ਦਿੱਤੀ ਜਾਵੇ ਤਾਂ ਕਿ ਜਦੋਂ ਇਹ ਰੈਜ਼ੋਲੂਸ਼ਨ ਮੂਵ ਕੀਤਾ ਜਾਣਾ ਪਾਰਲੀਮੈਂਟ ਦੇ ਵਿੱਚ ਤਾਂ ਉਹਦੇ ਲਈ ਇੱਕ ਸਟਰੋਂਗ ਗਰਾਊਂਡ ਜਿਹੜਾ ਆ ਉਹ ਬਣਾਇਆ ਜਾ ਸਕੇ। ਤਾਂ ਇਹ ਰੈਜ਼ੋਲੂਸ਼ਨ ਜਿਹੜਾ ਆ ਇਹ ਮਤਲਬ ਇਸੇ ਗੱਲ ਦੇ ਉੱਤੇ ਆ ਕਿ ਮਤਲਬ ਜਿਹੜਾ 1984 ਦਾ ਜਿਹੜੀ ਵਾਇਲੈਂਸ ਹੋਈ ਆ ਇੰਡੀਆ ਦੇ ਵਿੱਚ ਸਿੱਖਾਂ ਦੇ ਖਿਲਾਫ, ਉਹਨੂੰ ਕੈਨੇਡੀਅਨ ਪਾਰਲੀਮੈਂਟ ਸਿੱਖ ਜੈਨੋਸਾਈਡ ਡਿਕਲੇਅਰ ਕਰੇ। ਤਾਂ ਅਮਰਵੀਰ ਸਿੰਘ ਜੀ, ਪਹਿਲੀ ਵਾਰ ਹੋਣਾ ਕਿ ਕਿਸੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਿਹੜੀ ਫੈਡਰਲ ਪਾਰਲੀਮੈਂਟ ਆ ਮਤਲਬ ਕਿਸੇ ਕੰਟਰੀ ਦੀ, ਉਹਦੇ ਵਿੱਚ ਜਿਹੜਾ ਇਹ ਸਾਰੀ ਵਾਇਲੈਂਸ ਸਿੱਖਾਂ ਦੇ ਖਿਲਾਫ ਭਾਰਤ ਵੱਲੋਂ ਕੀਤੀ ਗਈ ਆ ਉਹਨੂੰ ਐਜ਼ ਅ ਜੈਨੋਸਾਈਡ ਮਾਨਤਾ ਦਿੱਤੀ ਜਾਣੀ ਹੈ। ਤੇ ਜੇ ਰੈਜ਼ੋਲੂਸ਼ਨ ਪਾਸ ਹੋ ਜਾਂਦਾ ਤੇ ਇਹਦੇ ਕਾਫੀ ਜ਼ਿਆਦਾ ਚਾਂਸਿਸ ਆ ਪਾਸ ਹੋਣ ਦੇ, ਕਿਉਂਕਿ ਇਸ ਟਾਈਮ ਜਗਮੀਤ ਸਿੰਘ ਦੀ ਅਗਵਾਈ ਦੇ ਵਿੱਚ NDP ਪਾਰਟੀ ਜਿਹੜੀ ਆ ਉਹ ਸਰਕਾਰ ਦਾ ਹਿੱਸਾ ਆ
ਤੇ ਲਿਬਰਲ ਗਵਰਨਮੈਂਟ ਦੇ ਵਿੱਚ ਵੀ ਜਿਹੜੀ ਅਪਰੋਚ ਆ ਕਾਫੀ ਪੋਜ਼ਿਟਿਵ ਆ ਜਿਹੜੀ ਇੰਡੀਆ ਦੀ ਇਹ ਵਾਇਲੈਂਸ ਆ ਉਹਨੂੰ ਸਿੱਖ ਜੈਨੋਸਾਈਡ ਮੰਨਣ ਦੇ ਲਈ। ਤੇ ਮੈਨੂੰ ਲੱਗਦਾ ਕਿ ਜੇ ਰੈਜ਼ੋਲੂਸ਼ਨ ਜਦੋਂ ਇਹ ਟੇਬਲ ਹੋਣਾ ਆ ਪਾਰਲੀਮੈਂਟ ਦੇ ਵਿੱਚ ਤਾਂ ਇਹ ਜ਼ਿਆਦਾ ਪੋਸੀਬਿਲਿਟੀ ਆ ਕਿ ਇਹ ਜਿਹੜਾ ਰੈਜ਼ੋਲੂਸ਼ਨ ਆ ਇਹ ਪਾਸ ਹੋਣਾ ਆ। ਤੇ ਜੇ ਇਹ ਪਾਸ ਹੋ ਜਾਂਦਾ ਆ ਗੱਲ ਉਸ ਤੋਂ ਗਾਂਹ ਦੀ ਆ ਕਿ ਉਹਦੇ ਕੀ ਇਫੈਕਟਸ ਨੇ। ਤਾਂ ਅਮਰਵੀਰ ਸਿੰਘ ਜੀ ਜਿਹੜਾ ਸਭ ਤੋਂ ਪਹਿਲੀ ਗੱਲ ਆ ਕਿ ਜੈਨੋਸਾਈਡ ਜਿਹੜਾ ਆ ਉਹਨੂੰ ਸਮਝਣਾ ਜ਼ਰੂਰੀ ਆ। ਹਾਲਾਂਕਿ ਸਿੱਖ ਜਿਹੜੇ ਆ ਉਹ ਮਤਲਬ ਜੈਨੋਸਾਈਡ ਸ਼ਬਦ ਜਿਹੜਾ ਆ ਉਹ ਮਤਲਬ ਉਹਦੀ ਡੈਫੀਨੇਸ਼ਨ ਆ ਜਿਹੜੀ ਉਹ ਕਿਹਾ ਜਾਂਦਾ ਹੈ ਕਿ ਜੈਨੋਸਾਈਡ ਜਿਹੜਾ ਆ ਇੰਟਰਨੈਸ਼ਨਲੀ ਰੈਕੋਗਨਾਈਜ਼ਡ ਕ੍ਰਾਈਮ ਆ where acts are committed with the intent to destroy in whole or in part a national, ethnic, racial or religious group, ਜਿਹਦੇ ਵਿੱਚ ਕੋਈ ਇੱਕ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਭਾਈਚਾਰਾ ਆ, ਜਿਹੜਾ ਕੋਈ ਗਰੁੱਪ ਆ, ਜਿਹੜਾ ਨੈਸ਼ਨਲ ਗਰੁੱਪ ਵੀ ਹੋ ਸਕਦਾ, ਐਥਨਿਕ ਹੋ ਸਕਦਾ, ਰੇਸ਼ੀਅਲ ਹੋ ਸਕਦਾ, ਕੋਈ ਰਿਲੀਜੀਅਸ ਧਾਰਮਿਕ ਗਰੁੱਪ ਵੀ ਹੋ ਸਕਦਾ, ਵੀ ਉਹਨੂੰ ਉਹਦੀ ਵੱਖਰੀ ਆਈਡੈਂਟਿਟੀ ਕਰਕੇ ਜਿਹੜਾ ਆ ਵੀ ਪੂਰੀ ਤਰ੍ਹਾਂ ਖਤਮ ਕਰਨ ਲਈ ਤੇ ਜਾਂ ਫਿਰ ਉਹਦੇ ਇੱਕ ਹਿੱਸੇ ਨੂੰ ਖਤਮ ਕਰਨ ਲਈ ਜਦੋਂ ਕੋਈ ਵੀ ਐਕਟ ਕੀਤਾ ਜਾਵੇ ਤੇ ਉਹਨੂੰ ਜੈਨੋਸਾਈਡ ਕਹਿੰਦੇ ਆ। ਜਿਹਦੇ ਵਿੱਚ 5 ਕੈਟੇਗਰੀਜ਼ ਆਉਂਦੀਆਂ ਨੇ, ਜਿਹਦੇ ਚੋਂ ਕਹਿੰਦੇ ਆ ਕਿ ਕਿਲਿੰਗ ਮੈਂਬਰਸ ਆਫ ਦਾ ਗਰੁੱਪ, causing serious bodily or mental harm to members of the group, deliberately inflicting on the group conditions of life calculated to bring about its physical destruction in whole or in part, imposing measures intended to prevent wars within the group, forcibly transferring children of the group to another group। ਤਾਂ ਇਹਦੀ ਧਾਰਨਾ ਆ, ਜਿਹੜੀ ਡੈਫੀਨੇਸ਼ਨ ਆ ਜੈਨੋਸਾਈਡ ਦੀ, ਉਹਦੇ ਉਸ ਮੁਤਾਬਕ ਜਿਹੜੀ ਵਾਇਲੈਂਸ ਸਿੱਖਾਂ ਦੇ ਨਾਲ ਹੋਈ ਆ ਉਹ ਕਲੀਅਰਲੀ ਮਤਲਬ ਇਹਦੇ ਵਿੱਚ ਆਉਂਦੀ ਆ। ਤੇ ਇਹਦੇ 'ਚ ਕਿਸੇ ਵੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਇਹਦੇ ਤੇ ਜੇ ਉਹਨਾਂ ਦੇ ਪੋਲੀਟੀਕਲ ਇੰਟਰਸਟ ਨਾ ਹੋਣ ਇਹਦੇ ਖਿਲਾਫ ਵੋਟ ਕਰਨ ਦੇ ਤਾਂ ਕੋਈ ਵੀ ਇਹਨੂੰ ਡਿਨਾਈ ਨਹੀਂ ਕਰ ਸਕਦਾ। ਤੇ ਇਹਦੀਆਂ ਇੰਪਲੀਕੇਸ਼ਨਸ ਜਾਂ ਇਹਦੇ ਜਿਹੜੇ ਆਫਟਰ ਇਫੈਕਟਸ ਨੇ ਉਹਦੇ 'ਚ ਇਹ ਆ ਅਮਰਵੀਰ ਸਿੰਘ ਜੀ, ਜਿਹੜੀ ਸਿੱਖਾਂ ਦੀ ਸੋਵਰੈਨਿਟੀ ਦੀ ਮੂਵਮੈਂਟ ਆ ਤਾਂ ਜਿਹੜਾ ਯੂਨਾਈਟਿਡ ਨੇਸ਼ਨ ਆ ਉਹਦੇ ਵਿੱਚ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਕੰਸੈਪਟ ਆ ਉਹਦੇ 'ਚ ਜੈਨੋਸਾਈਡ ਬੜਾ ਇੰਪੋਰਟੈਂਟ ਪਾਰਟ ਆ ਉਹਦਾ। ਅਸੀਂ ਪਹਿਲਾਂ ਵੀ ਆਪਣੇ ਦਰਸ਼ਕਾਂ ਦੇ ਨਾਲ ਇਹ ਗੱਲ ਕਈ ਵਾਰ ਸਾਂਝੀ ਕਰ ਚੁੱਕੇ ਹਾਂ ਕਿ ਉਹਦੇ 'ਚ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆ ਉਹਨੂੰ ਜਿਹੜੇ ਉਹਦੀ ਕੋਈ ਕਲੀਅਰ ਕੱਟ ਡੈਫੀਨੇਸ਼ਨ ਨਹੀਂ ਅੱਜ ਤੱਕ ਯੂਨਾਈਟਿਡ ਨੇਸ਼ਨ 'ਚ ਸਾਹਮਣੇ ਆਈ। ਮਤਲਬ ਖਿੱਤਿਆਂ ਦੇ ਹਿਸਾਬ ਨਾਲ ਕਿਸੇ ਟੈਰੀਟਰੀ ਦੇ ਵਿੱਚ ਉਹਨੂੰ ਕਿਵੇਂ ਵਰਤਿਆ ਗਿਆ, ਕਿਸੇ 'ਚ ਕਿਵੇਂ ਵਰਤਿਆ ਗਿਆ। ਪਰ ਇੱਕ ਮੋਟੀ ਜੀ ਸਮਝ ਉਹਦੇ 'ਚ ਲੰਮੀਆਂ ਡਿਸਕਸ਼ਨਸ ਤੋਂ ਬਾਅਦ ਇਹ ਬਣੀ ਕਿ ਉਹਨਾਂ ਨੇ 2 ਭਾਗਾਂ 'ਚ ਵੰਡਿਆ, ਇੱਕ ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਇੱਕ ਐਕਸਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਉਹਨੂੰ ਮੰਨਿਆ ਜਾਂਦਾ ਕਿ ਜਦੋਂ ਕਿਸੇ ਲੋਕਤੰਤਰ, ਕਿਸੇ ਡੈਮੋਕ੍ਰੇਸੀ ਦੇ ਵਿੱਚ ਕਿਸੇ ਇੱਕ ਗਰੁੱਪ ਨੂੰ, ਜਿਹੜਾ ਇੱਕ ਸੈਪਰੇਟ ਡਿਫਰੈਂਟ ਗਰੁੱਪ ਹੋਵੇ, ਉਹਨੂੰ ਕਿਸੇ ਕੰਟਰੀ ਦੇ ਵਿੱਚ ਉਹ ਰਹਿ ਰਿਹਾ ਹੋਵੇ ਪਰ ਉਹਨੂੰ ਡੈਮੋਕ੍ਰੈਟਿਕ ਪ੍ਰੋਸੈਸ ਦੇ ਨਾਲ ਆਪਣੇ ਰਿਪਰੈਜ਼ੈਂਟੇਟਿਵਸ ਚੁਣਨ ਦੀ ਖੁੱਲ੍ਹ ਆਜ਼ਾਦੀ ਹੋਵੇ ਤਾਂ ਉਹਨੂੰ ਮੰਨਿਆ ਜਾਂਦਾ ਵੀ ਉਹ ਵੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਨੂੰ ਇੰਜੋਏ ਕਰ ਰਹੇ ਆ, ਵੀ ਉਹ ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਨੂੰ ਇੰਜੋਏ ਕਰ ਰਹੇ ਆ। ਜੇ ਉਹਨਾਂ ਦੇ ਉੱਤੇ ਕੋਈ ਵਾਇਲੈਂਸ ਨਾ ਹੋ ਰਹੀ ਹੋਵੇ, ਉਸ ਮਤਲਬ ਆਪਣੇ ਨੁਮਾਇੰਦੇ ਆਪ ਚੁਣ ਰਹੇ ਹੋਣ। ਪਰ ਉਹ ਤੋਂ ਬਾਅਦ ਗੱਲ ਆਉਂਦੀ ਹੈ ਕਿ ਜੇ ਕਿਸੇ ਕੰਟਰੀ ਦੇ ਵਿੱਚ ਇੱਕ ਮਾਈਨੋਰਿਟੀ ਕੋਈ ਗਰੁੱਪ ਰਹਿ ਰਿਹਾ ਤੇ ਉਹਨਾਂ ਦੇ ਉੱਤੇ ਔਰਗਨਾਈਜ਼ਡ ਵਾਇਲੈਂਸ ਇਸ ਤਰੀਕੇ ਦੀ ਹੋਵੇ ਜੈਨੋਸਾਈਡ ਵਰਗੀ, ਤੇ ਉਹਨਾਂ ਦੇ ਜਿਹੜੇ ਡੈਮੋਕ੍ਰੈਟਿਕ ਲੋਕਤੰਤਰੀ ਜਿਹੜੇ ਹੱਕ ਹਕੂਕ ਨੇ ਉਹਨਾਂ ਦਾ ਘਾਣ ਹੋ ਰਿਹਾ ਹੋਵੇ ਤਾਂ ਜਿਹੜਾ ਉਹ ਗਰੁੱਪ ਆ ਉਹਦੇ ਕੋਲ ਲੈਜੀਟੀਮੇਟ ਰਾਈਟ ਆ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਕਿ ਉਹ ਫਿਰ ਐਕਸਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਪ੍ਰੈਕਟਿਸ ਕਰ ਸਕਦਾ ਹੈ। ਤਾਂ ਉਸ ਮੁਤਾਬਕ ਜੇ ਇਹ ਜੈਨੋਸਾਈਡ ਦਾ ਰੈਜ਼ੋਲੂਸ਼ਨ ਪਾਸ ਹੁੰਦਾ ਹੈ ਕੈਨੇਡਾ ਦੀ ਸਟੇਟ ਦੇ ਵਿੱਚ ਤਾਂ ਇੱਕ ਤਾਂ ਹੋਰ ਕੰਟਰੀਜ਼ ਦੇ ਲਈ ਰਾਹ ਖੋਲ੍ਹਣਾ ਹੈ ਕਿ ਜਿੱਥੇ ਸਿੱਖ ਇਹ ਮਤਲਬ ਲੋਬਿੰਗ ਕਰ ਸਕਦੇ ਆ ਕਿ ਹੋਰ ਪਾਰਲੀਮੈਂਟਸ ਦੇ ਵਿੱਚ ਵੀ ਇਹ ਕਾਨੂੰਨ ਇਸ ਤਰ੍ਹਾਂ ਦਾ ਰੈਜ਼ੋਲੂਸ਼ਨ ਪਾਸ ਹੋਵੇ। ਤੇ ਦੂਜਾ ਫਿਰ ਸਿੱਖ ਉਸ ਰੈਜ਼ੋਲੂਸ਼ਨ ਦੇ ਆਧਾਰ ਤੇ ਜਿਹੜੇ ਇੰਟਰਨੈਸ਼ਨਲ ਇੰਸਟੀਚਿਊਟਸ ਆ ਉਹਨਾਂ ਦੇ ਵਿੱਚ ਆਪਣੇ ਕੇਸ ਨੂੰ ਲੈ ਕੇ ਜਾ ਸਕਦੇ ਆ ਵੀ ਜਿਹੜਾ ਸਾਡਾ ਜੈਨੋਸਾਈਡ ਹੋਇਆ ਆ ਇਹ ਇਸ ਕੰਟਰੀ ਨੇ ਰੈਕੋਗਨਾਈਜ਼ ਕੀਤਾ, ਕਿਉਂਕਿ ਜਿਹੜੀ ਇੰਟਰਨੈਸ਼ਨਲ ਭਾਵੇਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆ ਜਾਂ ਫਿਰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਉਹਨਾਂ ਦੇ ਵਿੱਚ ਅਮਰਵੀਰ ਸਿੰਘ ਜੀ ਸਮੱਸਿਆ ਇਹ ਆ ਵੀ ਉਹ ਸਿਰਫ ਦੇਸ਼ਾਂ ਨੂੰ ਹੀ ਮਤਲਬ ਦੇਸ਼ ਹੀ ਜਿਹੜੇ ਉਹਨਾਂ ਦੀ ਜ਼ਿਆਦਾ ਅਹਿਮੀਅਤ ਮੰਨਦੇ ਆ ਵੀ ਦੇਸ਼ਾਂ ਦੇ ਕਿਸੇ ਰੈਜ਼ੋਲੂਸ਼ਨ ਦੀ। ਤਾਂ ਜੇ ਉਹ ਕਿਸੇ ਕੰਟਰੀ ਦਾ ਇਸ ਤਰ੍ਹਾਂ ਦਾ ਰੈਜ਼ੋਲੂਸ਼ਨ ਆਉਂਦਾ ਤਾਂ ਸਿੱਖਾਂ ਦੇ ਲਈ ਇੱਕ ਵੱਡਾ ਰਾਹ ਖੋਲ੍ਹਣਾ ਆ ਅੱਗੇ ਆਪਣੇ ਨਾਲ ਜੋ ਵਾਇਲੈਂਸ ਹੋਈ ਆ ਉਹਨੂੰ ਦੁਨੀਆ ਦੇ ਵਿੱਚ ਰੈਕੋਗਨਾਈਜ਼ ਕਰਾਉਣ ਦੇ ਲਈ ਤੇ ਆਪਣੀ ਜਿਹੜੀ ਸੋਵਰੈਨਿਟੀ ਦੀ ਮੂਵਮੈਂਟ ਆ ਉਹਨੂੰ ਡਿਪਲੋਮੈਟਿਕਲੀ ਹੋਰ ਸਟਰੋਂਗ ਕਰਨ ਦੇ ਲਈ। ਤੇ ਉਹਦੇ ਲਈ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇਹ ਕਦੋਂ ਆਉਂਦਾ ਹੈ
ਤੇ ਕਿਵੇਂ ਇਹਦੇ ਤੇ ਵੋਟਿੰਗ ਹੁੰਦੀ ਆ ਤੇ ਕੌਣ ਇਹਦੇ ਪੱਖ 'ਚ ਵੋਟ ਕਰਦਾ ਜਾਂ ਕੌਣ ਵਿਰੋਧ 'ਚ ਜੀ। ਪਰ NDP ਨੇ ਜਿਹੜਾ ਇਹਦਾ ਇਹ ਬਣਾਇਆ ਆ ਲੋਕਾਂ ਨੂੰ ਕਿ ਉਹ ਆਪਣਾ ਇਹਦੇ ਤੇ ਮਤਲਬ ਆਪਣੀ ਹਾਮੀ ਭਰ ਸਕਦੇ ਇਸ ਰੈਜ਼ੋਲੂਸ਼ਨ ਦੇ ਲਈ। ਉਹਨਾਂ ਨੇ ਉਹਦੇ 'ਚ ਇੱਕ ਜਿਹੜੀ ਸਮਰੀ ਦਿੱਤੀ ਆ, ਉਹਦੇ 'ਚ ਉਹਨਾਂ ਨੇ ਕਿਹਾ ਕਿ acknowledging this genocide is the first important step towards community healing and addressing intergenerational trauma। ਮਤਲਬ ਉਹ ਕਹਿੰਦੇ ਆ ਕਿ ਇਹ ਤਾਂ ਹਜੇ ਮਤਲਬ ਪਹਿਲਾ ਸਟੈਪ ਆ ਵੀ ਜੈਨੋਸਾਈਡ ਨੂੰ ਅਕਨੋਲੇਜ ਕਰਨਾ ਹੀ ਵੀ ਕਮਿਊਨਿਟੀ ਦੀ ਹੀਲਿੰਗ ਵਾਸਤੇ। ਤਾਂ ਤੁਸੀਂ ਦੇਖੋ ਵੀ ਹਜੇ ਤੱਕ ਮਤਲਬ ਸਿੱਖਾਂ ਦੀ ਜਿਹੜੀ ਹੀਲਿੰਗ ਆ ਉਹ ਅਲਟੀਮੇਟਲੀ ਤਾਂ ਸੋਵਰੈਨਿਟੀ ਦੇ ਥਰੂ ਆ, ਪਰ ਜਿਹੜਾ ਉਹਦਾ ਇਨੀਸ਼ੀਅਲ ਸਟੈਪ ਉਹ ਵੀ ਮਤਲਬ ਹਜੇ ਸਿੱਖਾਂ ਨੂੰ ਹਾਸਲ ਨਹੀਂ ਹੋਇਆ। ਅੱਜ ਅਸੀਂ 40 ਸਾਲ ਪੂਰੇ ਹੋ ਚੱਲੇ ਆ ਵੀ ਜਿੱਥੇ ਦੁਨੀਆ ਅਕਨੋਲੇਜ ਕਰੇ ਵੀ ਹਾਂ ਦੇਖੋ ਸਿੱਖਾਂ ਦੇ ਨਾਲ ਇਹ ਜੈਨੋਸਾਈਡ ਹੋਇਆ। ਤਾਂ ਕੈਨੇਡਾ ਦੇ ਵਿੱਚੋਂ ਇਹ ਆਵਾਜ਼ ਉੱਠੀ ਆ, ਇਹ ਸਵਾਗਤਯੋਗ ਆ ਕਿ ਇੱਕ ਹੋਰ ਮੁਲਕ ਜਿਹੜਾ ਆ ਉਹ ਇਸ ਤਰ੍ਹਾਂ ਸਿੱਖਾਂ ਦੇ ਲਈ ਇੱਥੋਂ ਦੀ ਇੱਕ ਵੱਡੀ ਪਾਰਟੀ ਆਵਾਜ਼ ਚੁੱਕ ਰਹੀ ਆ। ਤੇ ਉਮੀਦ ਕਰਦੇ ਆ ਵੀ ਜਿਹੜੇ ਕੈਨੇਡਾ ਦੇ ਪਾਰਲੀਮੈਂਟੇਰੀਅਨਸ ਨੇ ਉਹ ਸਾਰੇ ਆਪਣੀ ਜ਼ਮੀਰ ਦੀ ਆਵਾਜ਼ ਸੁਣਨਗੇ ਤੇ ਜਿਹੜੀ ਵਾਇਲੈਂਸ ਹੋਈ ਆ ਉਹਨੂੰ ਮਤਲਬ ਜਿਹੜੀ ਇਹਨਾਂ ਨੇ ਇਹਦੇ 'ਚ ਗੱਲ ਕੀਤੀ ਆ ਕਿ ਪਹਿਲਾ ਸਟੈਪ ਆ ਹੀਲਿੰਗ ਵੱਲ, ਤੇ ਉਸ ਹੀਲਿੰਗ ਦੇ ਪ੍ਰੋਸੈਸ ਦੇ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਾਉਣਗੇ। ਤੇ ਯੂਨੈਨਿਮਸਲੀ ਜਿਹੜਾ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਆਸ ਕਰਦੇ ਆ ਵੀ ਜਿਹੜਾ ਇਹ ਰੈਜ਼ੋਲੂਸ਼ਨ ਆ ਇਹ ਪਾਸ ਹੋਊਗਾ ਤੇ ਸਿੱਖਾਂ ਦੇ ਜੈਨੋਸਾਈਡ ਨੂੰ ਰੈਕਗਨੀਸ਼ਨ ਜਿਹੜੀ ਆ ਉਹ ਇੱਕ ਦੇਸ਼ ਵੱਲੋਂ ਮਿਲੂਗੀ। ਜੀ ਸੁਖਵਿੰਦਰ ਸਿੰਘ ਜੀ, ਜੇ ਥੋੜਾ ਜਿਹਾ ਇਹਦੀ ਬਿਹਾਈਂਡ ਦ ਸੀਨ ਜਾ ਦੇਖਣਾ ਹੋਵੇ ਵੀ ਇਸ ਵਕਤ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਕੀ ਚੱਲ ਰਿਹਾ ਆ, ਕਿਉਂਕਿ ਇਹਦੀ ਬੈਕਗਰਾਊਂਡ ਦੇ ਵਿੱਚ ਜੇ ਅਸੀਂ ਥੋੜਾ ਜਿਹਾ ਦੇਖਦੇ ਹਾਂ ਤੇ ਪਿਛਲੇ ਸਮੇਂ ਦੇ ਵਿੱਚ ਅਸੀਂ ਇਹ ਵੀ ਦੇਖਿਆ ਵੀ ਜਗਮੀਤ ਸਿੰਘ ਨੂੰ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਨਿਸ਼ਾਨਾ ਬਣਾਇਆ ਜਾਣਾ ਸੀ, ਉਹ ਵੀ ਗੱਲ ਬਾਹਰ ਆਉਂਦੀ ਆ। ਪਬਲਿਕ ਇਨਕੁਆਇਰੀ ਜਿਹੜੀ ਹੋ ਰਹੀ ਹੈ, ਟੈਸਟੀਫਾਈ ਜਸਟਿਨ ਟਰੂਡੋ ਤੱਕ ਨੇ ਕੀਤਾ ਆ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਇੰਡੀਆ ਦਾ ਕੀ ਰੋਲ ਹੈਗਾ। ਜੈਨੋਸਾਈਡ ਨੂੰ 1984 ਦੇ ਸਿੱਖ ਕਤਲੇਆਮ ਨੂੰ ਜੈਨੋਸਾਈਡ ਵਜੋਂ ਪਹਿਲਾਂ ਵੀ ਓਨਟਾਰੀਓ ਦੇ ਵਿੱਚ ਓਨਟਾਰੀਓ ਸਟੇਟ ਅਸੈਂਬਲੀ ਨੇ ਮਾਨਤਾ ਦਿੱਤੀ ਹੋਈ ਹੈ। ਤੇ ਇਸ ਨੂੰ ਜਦੋਂ ਅਸੀਂ ਇੱਕ ਥੋੜਾ ਜਿਹਾ ਬਿਹਾਈਂਡ ਦ ਸੀਨ ਜਾ ਕੇ ਦੇਖਦੇ ਹਾਂ ਤੇ ਕਾਫੀ ਕੁਝ ਹੈ ਜਿਹੜਾ ਚੱਲ ਰਿਹਾ ਜਿਹਦੇ ਕੰਟੈਕਸਟ ਦੇ ਵਿੱਚ ਇਹਨੂੰ ਦੇਖਿਆ ਜਾ ਸਕਦਾ ਵੀ ਇਹ ਗੱਲ ਆ ਕਿੱਥੋਂ ਰਹੀ ਹੈ। ਤੇ ਈਵਨ ਜੇ ਇਹਨੂੰ 5 ਆਈਜ਼ ਇੰਟੈਲੀਜੈਂਸ ਦੇ ਨਾਲ ਜੋੜ ਕੇ ਦੇਖਣਾ ਹੋਵੇ ਕੀ ਇਹ ਮੰਨਿਆ ਜਾ ਸਕਦਾ ਵੀ ਇਸ ਕਿਸਮ ਦਾ ਮੂਵ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਜਾਂ ਉਹਨੂੰ ਉਸ ਲੈਵਲ ਤੇ ਲਿਆ ਕੇ ਖੜਾ ਕੀਤਾ ਜਾ ਸਕਦਾ ਹੈ ਕਿ ਇੰਡੀਆ ਨੂੰ ਉਹਦੇ ਤੇ ਕਟਹਿਰੇ ਦੇ ਖੜਾ ਕੀਤਾ ਜਾ ਸਕੇ। ਉਹਦੇ ਵਿੱਚ ਸਾਰੇ ਹੀ ਜਿਹੜਾ ਫਿਰ ਵੈਸਟ ਹੈਗਾ, ਕੱਲਾ ਕੈਨੇਡਾ ਨੂੰ ਨਹੀਂ ਅਸੀਂ ਦੇਖਦੇ, ਫਿਰ ਅਸੀਂ ਸਾਰੇ ਵੈਸਟ ਨੂੰ ਉਸ ਨਜ਼ਰੀਏ ਦੇ ਨਾਲ ਦੇਖਦਿਆਂ ਹੋਇਆਂ ਸਮਝਾਂਗੇ ਵੀ ਇਹ ਗੱਲ ਜਾ ਕਿੱਧਰ ਨੂੰ ਰਹੀ ਹੈ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਅਸੀਂ ਵੀ ਅੰਦਾਜ਼ੇ ਹੀ ਲਾ ਸਕਦੇ ਹਾਂ ਇਸ ਟਾਈਮ ਤਾਂ ਜਦੋਂ ਅਸੀਂ ਐਨਾਲਿਸਿਸ ਕਰਦੇ ਹਾਂ ਸਾਰੀ ਚੀਜ਼ਾਂ ਦਾ। ਤਾਂ ਇਹ ਹੈ ਕਿ ਜਦੋਂ ਤੱਕ ਜਗਮੀਤ ਸਿੰਘ ਅੰਟਾਰੀਓ ਦੇ ਵਿੱਚ ਮਤਲਬ ਇਹ ਬਿੱਲ ਲੈ ਕੇ ਆਏ ਸੀ ਤਾਂ ਉਹ ਇੱਕ ਇੰਡੀਵਿਜੂਅਲ ਇਲੈਕਟਿਡ ਰਿਪਰੈਜ਼ੈਂਟੇਟਿਵ ਦੇ ਤੌਰ ਤੇ ਬਿੱਲ ਨੂੰ ਲੈ ਕੇ ਆਏ ਸੀ, ਪਰ ਇਸ ਵਾਰ ਇੱਕ ਪੂਰੀ ਜਿਹੜੀ ਪਾਰਟੀ ਆ ਉਹਦੇ ਵੱਲੋਂ ਇਹ ਮੂਵ ਜਿਹੜਾ ਆ ਉਹ ਮਤਲਬ ਕੀਤਾ ਗਿਆ ਆ ਕਿ ਅਸੀਂ ਇਹ ਜਿਹੜਾ ਮਤਲਬ ਰੈਜ਼ੋਲੂਸ਼ਨ ਜਿਹੜਾ ਆ ਉਹ ਲੈ ਕੇ ਆ ਰਹੇ ਆ। ਤੇ ਇਹ ਕੋਈ ਇੰਡੀਵਿਜੂਅਲ ਜਿਵੇਂ ਜਿਹੜੇ ਬਿੱਲ ਹੁੰਦੇ ਆ ਉਹ ਇੰਡੀਵਿਜੂਅਲ ਜਿਹੜਾ ਰਿਪਰੈਜ਼ੈਂਟੇਟਿਵ ਆ ਇਲੈਕਟਿਡ ਰਿਪਰੈਜ਼ੈਂਟੇਟਿਵ ਆ ਉਹ ਵੀ ਲਿਆ ਸਕਦਾ ਹੁੰਦਾ ਕੋਈ ਵੀ ਜਿਹੜਾ ਰੈਜ਼ੋਲੂਸ਼ਨ, ਪਰ ਇਹ ਰੈਜ਼ੋਲੂਸ਼ਨ ਇੱਕ ਪਾਰਟੀ ਵੱਲੋਂ ਫੋਰਵਰਡ ਕੀਤਾ ਜਾ ਰਿਹਾ ਜਿਹੜੀ ਪਾਰਟੀ ਕਿ ਇਸ ਟਾਈਮ ਸੱਤਾ ਦੇ ਵਿੱਚ ਭਾਈਵਾਲ ਆ। ਤੇ ਜਿਹੜੀ ਗੱਲ ਤੁਸੀਂ ਕਹੀ ਆ ਵੀ ਜਦੋਂ ਅਸੀਂ ਸਟੇਟਸ ਦੀ ਪਾਲਿਸੀ ਦੀ ਗੱਲ ਕਰਦੇ ਆ ਤੇ ਉਹਦੇ ਵਿੱਚ ਵੈਸਟਰਨ ਕੰਟਰੀਜ਼ ਦਾ ਜਿਹੜਾ 5 ਆਈਜ਼ ਦਾ ਜਿਹੜਾ ਅਲਾਇੰਸ ਆ, ਤਾਂ ਉਹਦੇ ਵਿੱਚ ਜੇ ਇਹ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਦੋਂ ਪਤਾ ਆ ਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜੇ ਰੈਜ਼ੋਲੂਸ਼ਨ ਆ ਜਾਂਦਾ ਆ ਤਾਂ ਬੜੇ ਘੱਟ ਚਾਂਸਿਸ ਆ ਕਿ ਇਹ ਪਾਸ ਨਹੀਂ ਹੋਊਗਾ। ਤੇ ਜੇ ਹੁਣ ਉੱਥੇ ਰੈਜ਼ੋਲੂਸ਼ਨ ਇੱਕ ਵਾਰ ਫੋਰਵਰਡ ਕੀਤਾ ਜਾ ਰਿਹਾ, ਕਿਉਂਕਿ ਕਈ ਸਾਲਾਂ ਤੋਂ ਇਹ ਗੱਲ ਹੋ ਰਹੀ ਆ ਅਮਰਵੀਰ ਸਿੰਘ ਜੀ, ਕੋਈ ਨਵੀਂ ਗੱਲ ਨਹੀਂ। ਜਗਮੀਤ ਸਿੰਘ ਜਦੋਂ ਇਹ ਅੰਟਾਰੀਓ ਦੀ ਅਸੈਂਬਲੀ 'ਚ ਵੀ ਬਿੱਲ ਲੈ ਕੇ ਆਏ ਸੀ ਉਦੋਂ ਵੀ ਇਹ ਗੱਲ ਉਹ ਕਹਿੰਦੇ ਸੀ ਕਿ ਇਹ ਕੈਨੇਡਾ ਦੇ ਨੂੰ ਵੀ ਜਿਹੜਾ ਆ ਪਾਸ ਕਰਨਾ ਚਾਹੀਦਾ ਆ ਫੈਡਰਲ ਪਾਰਲੀਮੈਂਟ ਦੇ ਵਿੱਚ ਵੀ। ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਸਿਚੁਏਸ਼ਨ ਬਣੀ ਆ ਜੀਓਪੋਲੀਟੀਕਲ, ਜਿਵੇਂ ਦੀ ਇੱਕ ਕਲੈਸ਼ ਚੱਲ ਰਿਹਾ ਹੈ ਇੰਡੀਅਨ ਰਜੀਮ ਦੇ ਨਾਲ ਵੈਸਟਰਨ ਕੰਟਰੀਜ਼ ਦਾ, ਤੇ ਇਸ ਅਹਿਮ ਸਮੇਂ ਤੇ ਵੀ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਇੱਕ ਕੈਨੇਡੀਅਨ ਲੀਡਰ ਜਿਹੜਾ ਮਤਲਬ ਇਸ ਟਾਈਮ ਦੀ ਉੱਥੋਂ ਦੀ ਰੂਲਿੰਗ
ਜਿਹੜਾ ਕੋਲੀਸ਼ਨ ਆ ਉਹਦੇ ਵਿੱਚ ਇੱਕ ਪਾਰਟੀ ਦਾ ਲੀਡਰ ਆ ਜਗਮੀਤ ਸਿੰਘ, ਉਹ ਜਿਸ ਕੰਟਰੀ ਵੱਲੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਨਾਮ ਆ ਰਿਹਾ ਕਿ ਉਹ ਵੀ ਟਾਰਗੇਟ ਤੇ ਆ, ਜਿਹਦੀ ਸਿਕਿਉਰਿਟੀ ਵੀ ਵਧਾਈ ਗਈ ਫਿਰ ਜਗਮੀਤ ਸਿੰਘ ਦੀ ਕੈਨੇਡਾ ਦੇ ਵਿੱਚ ਏਜੰਸੀਜ਼ ਦੇ ਵੱਲੋਂ। ਤੇ ਉਹ ਮਤਲਬ ਉਹਦੇ ਰਾਹੀਂ, ਉਹਦੀ ਪਾਰਟੀ ਦੇ ਰਾਹੀਂ ਇੱਕ ਇਸ ਤਰੀਕੇ ਦਾ ਸਟੈਪ ਪੁੱਟਣਾ ਜਿਹਦੇ 'ਚ, ਕਿਉਂਕਿ ਜਦੋਂ ਜੈਨੋਸਾਈਡ ਇਹ ਪਾਸ ਹੋ ਜਾਣਾ ਆ ਅਮਰਵੀਰ ਸਿੰਘ ਜੀ, ਤਾਂ ਉਹਦੇ ਵਿੱਚ ਫਿਰ ਗੱਲ ਸੱਜਣ ਕੁਮਾਰ ਤੱਕ ਨਹੀਂ ਰਹਿਣੀ ਆ ਜਾਂ ਗੱਲ ਜਗਦੀਸ਼ ਟਾਈਟਲਰ ਤੱਕ ਨਹੀਂ ਰਹਿਣੀ ਆ, ਕਿਉਂਕਿ ਜਿਹੜਾ ਜੈਨੋਸਾਈਡ ਆ ਉਹਦੇ ਵਿੱਚ ਸਟੇਟ ਜਿਹੜੀ ਆ ਉਹ ਸਿੱਧੀ ਮਤਲਬ ਕਨਵਿਕਟ ਹੋ ਜਾਂਦੀ ਆ ਫਿਰ ਕਿ ਜੈਨੋਸਾਈਡ ਜਿਹੜਾ ਆ ਉਹ ਉੱਥੇ ਸਟੇਟ ਦੀ ਮਸ਼ੀਨਰੀ ਦੀ ਮਦਦ ਦੇ ਨਾਲ ਇੱਕ ਜਿਹੜਾ ਪੂਰਾ ਗਰੁੱਪ ਆ ਉਹਨੂੰ ਐਲੀਮੀਨੇਟ ਕਰਨ ਦੇ ਲਈ, ਉਹਨੂੰ ਖਤਮ ਕਰਨ ਦੇ ਲਈ ਇਹ ਐਕਟ ਕੀਤਾ ਗਿਆ। ਤਾਂ ਉਹਦੇ ਵਿੱਚ ਫਿਰ ਇੰਡੀਆ, ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਇੰਡੀਆ ਦੀ ਤੁਸੀਂ ਇਮੇਜ ਕਹਿੰਦੇ ਹੋ, ਆਪਾਂ ਗੱਲ ਕਰਦੇ ਹਾਂ ਗਲੋਬਲੀ, ਜਿਹੜੀ ਕਿ ਪਹਿਲਾਂ ਹੀ ਕੋਈ ਚੰਗੀ ਨਹੀਂ ਆ, ਪਰ ਹੋਰ ਜ਼ਿਆਦਾ ਉਹ ਮਤਲਬ ਉਹਦਾ ਪਾਜ ਉਗੜਨਾ ਹੈ। ਤੇ ਪਰ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੀ ਤੁਸੀਂ ਵੀ ਗੱਲ ਕਹੀ ਤੇ ਮੈਂ ਵੀ ਇਹ ਤੋਂ ਪਹਿਲਾਂ ਕਹਿ ਕੇ ਹਟਿਆ ਕਿ ਡਿਪਲੋਮੈਟਿਕ ਲੈਵਲ ਤੇ ਜਦੋਂ ਸਵਰੈਨਿਟੀ ਦਾ ਕੇਸ ਆ ਸਿੱਖਾਂ ਦਾ, ਉਹਦੇ ਵਿੱਚ ਜਿੱਥੇ ਰੈਫਰੈਂਡਮ ਇੱਕ ਪਾਸੇ ਵੈਸਟਰਨ ਕੰਟਰੀਜ਼ ਦੇ ਵਿੱਚ ਪੂਰਾ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਹਜ਼ਾਰਾਂ ਦੀ ਗਿਣਤੀ ਜੇ ਸਿੱਖ ਵੋਟਾਂ ਪਾ ਰਹੇ ਆ, ਆਪਣੀ ਐਸਪੀਰੇਸ਼ਨ ਦਾ ਪ੍ਰਗਟਾਵਾ ਕਰ ਰਹੇ ਆ, ਤੇ ਉਹਦੇ ਨਾਲ ਇੱਕ ਇਹ ਲੀਗਲ ਡਾਕੂਮੈਂਟ ਹੋ ਜਾਣਾ ਆ। ਇੰਟਰਨੈਸ਼ਨਲ ਜਿਹੜੇ ਇੰਟਰਨੈਸ਼ਨਲ ਲਾਅ ਦੇ ਵੱਡੇ ਇੰਸਟੀਚਿਊਟਸ ਆ ਉਹਨਾਂ ਦੇ ਵਿੱਚ ਸਿੱਖਾਂ ਨੂੰ ਆਪਣੀ ਗੱਲ ਰੱਖਣ ਦੇ ਲਈ ਵੀ ਜਿਹਦੇ ਆਧਾਰ ਤੇ ਤੁਸੀਂ ਆਪਣੀ ਸੋਵਰੈਨਿਟੀ ਦੇ ਕੇਸ ਨੂੰ ਅੱਗੇ ਤੋਰ ਸਕਦੇ ਹੋ। ਮਤਲਬ ਐਕਟਿਵਿਜ਼ਮ ਦੇ ਤੌਰ ਤੇ ਤਾਂ ਸਿੱਖ ਆਲਰੇਡੀ ਬੜੇ ਸਾਲਾਂ ਤੋਂ ਕਰ ਰਹੇ ਆ, ਪਰ ਇਹੋ ਜਿਹੇ ਕਿਸੇ ਡਾਕੂਮੈਂਟ ਦੀ ਜ਼ਰੂਰ ਸਿੱਖ ਮਾਮਲਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਘਾਟ ਰਹੀ ਆ, ਜਿਹੜੀ ਕਿ ਅਸੀਂ ਦੇਖਿਆ ਕਿ ਪੈਲਸਤੀਨ ਦੇ ਮਾਮਲੇ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਕਿ ਕਿੰਨੀਆਂ ਸਟੇਟਸ ਜਿਹੜੀਆਂ ਨੇ ਉਹ ਇਸ ਤਰੀਕੇ ਦੇ ਰੈਜ਼ੋਲੂਸ਼ਨ ਪਾਸ ਕਰ ਚੁੱਕੀਆਂ ਨੇ ਕਿ ਜਿਹੜਾ ਫ੍ਰੀ ਮਤਲਬ ਪੈਲਸਤੀਨੀਅਨ ਸਟੇਟ ਦੇ, ਜਿਹਦੇ ਆਧਾਰ ਤੇ ਅਸੀਂ ਦੇਖਿਆ ਵੀ ਪੈਲਸਤੀਨ ਜਿਹੜਾ ਆ ਉਹ ਇਸ ਟਾਈਮ ਐਜ਼ ਅ ਆਬਜ਼ਰਵਰ ਸਟੇਟ ਯੂਨਾਈਟਿਡ ਨੇਸ਼ਨ ਦਾ ਮੈਂਬਰ ਵੀ ਆ। ਤੇ ਸਿੱਖਾਂ ਦੀ ਵੀ ਜਿਹੜੀ ਸਾਡੇ TV 84 ਤੇ ਹੀ ਡਾਕਟਰ ਇਤਕਦਾਰ ਚੀਮਾ ਦੀ ਜਿਹੜੀ ਉਹ ਸਪੀਚ ਸੀ ਕੁਛ ਮਹੀਨੇ ਪਹਿਲਾਂ ਦੀ, ਜਿਹੜੀ ਕਿ ਲੱਖਾਂ ਦੇ ਵਿੱਚ ਦੇਖੀ ਗਈ, ਜਿਹਦੇ 'ਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਯੂਨਾਈਟਿਡ ਨੇਸ਼ਨ ਦੇ ਅੰਦਰ ਜਿਹੜੀਆਂ ਸਫਾ ਨੇ ਉਹਨਾਂ 'ਚ ਇਹ ਗੱਲਾਂ ਹੋ ਰਹੀਆਂ ਨੇ ਕਿ ਸਿੱਖਾਂ ਦਾ ਜਿਹੜਾ ਫਲੈਗ ਆ ਉਹ ਯੂਨਾਈਟਿਡ ਨੇਸ਼ਨ ਦੇ ਵਿੱਚ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਝੁੱਲੂਗਾ। ਤੇ ਉਹ ਅਸੀਂ ਕਹਿ ਸਕਦੇ ਹਾਂ ਵੀ ਉਹਦੇ ਲਈ ਇਹੋ ਜਿਹੜੇ ਰੈਜ਼ੋਲੂਸ਼ਨ ਆ ਉਹ ਬੜੇ ਇੱਕ ਇੰਪੋਰਟੈਂਟ ਡਾਕੂਮੈਂਟਸ ਨੇ। ਜੇ ਇਹ ਪਾਸ ਹੁੰਦਾ ਆ ਤੇ ਸਿੱਖਾਂ ਨੂੰ ਇਹ ਰੈਕੋਗਨੀਸ਼ਨ ਮਿਲਦੀ ਆ ਤਾਂ ਸਿੱਖ ਜਿਹੜੇ ਆ ਉਹ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਉਹਨਾਂ ਦੀ ਜਿਹੜੀ ਆਪਣੀ ਸੋਵਰੈਨਿਟੀ ਦੀ ਸਟਰਗਲ ਆ ਉਹ ਇੱਕ ਲੈਜੀਟੀਮੇਟ ਸਟਰਗਲ ਮਤਲਬ ਬਣ, ਅੱਜ ਵੀ ਉਹ ਲੈਜੀਟੀਮੇਟ, ਪਰ ਜਿਹੜਾ ਇੰਟਰਨੈਸ਼ਨਲ ਲਾਅ ਆ ਜਿਹੜੀਆਂ ਉਹਦੇ 'ਚ ਧਿਰਾਂ ਨੇ ਉਹਨਾਂ ਵੱਲੋਂ ਇਹ ਪਾਸ ਕਰਨ ਤੋਂ ਬਾਅਦ ਉਹਦੀ ਲੈਜੀਟੀਮੇਸੀ ਹੋਰ ਜ਼ਿਆਦਾ ਸਟਰੋਂਗ ਹੋ ਜਾਣੀ ਆ। ਜੀ ਸੁਖਵਿੰਦਰ ਸਿੰਘ ਜੀ, ਬਿਲਕੁਲ। ਜੇ ਅਸੀਂ ਜ਼ਿਆਦਾ ਅੱਗੇ ਨਾ ਵੀ ਜਾਈਏ ਵੀ ਰੈਜ਼ੋਲੂਸ਼ਨ ਕਦੋਂ ਪਾਸ ਹੁੰਦਾ, ਕਿਵੇਂ ਪਾਸ ਹੁੰਦਾ, ਈਵਨ ਜੇ ਅੱਜ ਦੀ ਡੇਟ ਦੇ ਵਿੱਚ ਖਲੋ ਕੇ ਵੀ ਗੱਲ ਕਰੀਏ ਤੇ ਮੈਂ ਸਮਝਦਾ ਵੀ NDP ਜਿਹੜੀ ਕਿ ਉਹ ਪਾਰਟੀ ਹੈ ਜਿਹੜੀ ਇਸ ਵਕਤ ਕੈਨੇਡੀਅਨ ਸਰਕਾਰ ਦੇ ਵਿੱਚ ਭਾਈਵਾਲ ਹੈ, ਤੇ ਉਹਨਾਂ ਵੱਲੋਂ ਇਹ ਲੈ ਕੇ ਆਉਣਾ, ਇਹ ਮੂਵ ਚਲਾਉਣਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਤੇ ਇਹਦੇ ਮਾਇਨੇ ਬਹੁਤ ਡੂੰਘੇ ਆ ਕਿ ਜੇ ਇਹ ਰੈਜ਼ੋਲੂਸ਼ਨ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਆਉਂਦਾ ਆ ਉਹਦੇ ਮਾਇਨੇ ਬਹੁਤ ਡੂੰਘੇ ਆ। ਤੇ ਕੌਮ ਦੇ ਲਈ, ਕੌਮ ਜਿੱਥੇ ਆਪਣੀ ਹੋਂਦ ਦੇ ਲੜ ਰਹੀ ਹੈ ਤੇ ਨਾਲ ਹੀ ਨਾਲ ਜਿਹੜੀਆਂ ਵਧੀਕੀਆਂ ਹੋਈਆਂ ਨੇ ਉਹਨਾਂ ਨੂੰ ਰੈਕਗਨਾਈਜ਼ ਕਰਨ ਦੇ ਲਈ ਲੜ ਰਹੀ ਹੈ, ਇਵੈਂਚੁਅਲੀ ਸਟੈਪ ਬਾਏ ਸਟੈਪ ਇਹ ਗੱਲ ਅੱਗੇ ਤੁਰਦੀ ਗੱਲ ਜਿਹੜੀ ਹੈਗੀ ਹੈ, ਜਿੱਥੇ ਤੱਕ ਤੁਸੀਂ ਜ਼ਿਕਰ ਕੀਤਾ ਵੀ ਫਿਰ ਉਹ ਗੱਲ ਅਕਾਊਂਟੇਬਿਲਿਟੀ ਤੱਕ ਜਾਂਦੀ ਹੈ। ਜਦੋਂ ਅਕਾਊਂਟੇਬਿਲਿਟੀ ਤੱਕ ਗੱਲ ਜਾਂਦੀ ਹੈ ਫਿਰ ਉਹਦੇ ਵਿੱਚੋਂ ਕੁਝ ਜਿਹੜਾ ਹੈ ਕੌਮ ਦੀ ਝੋਲੀ ਵੀ ਪੈਂਦਾ ਆ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਸਾਡੇ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਆ, ਉਮੀਦ ਕਰਦੇ ਆ ਜ਼ਰੂਰ ਉਹਨਾਂ ਨੂੰ ਸਾਡੀ ਅੱਜ ਦੀ ਵਿਚਾਰ ਚਰਚਾ ਪਸੰਦ ਆਈ ਹੋਵੇਗੀ। ਅੱਜ ਦੇ ਸ਼ੋਅ ਦੇ ਵਿੱਚ ਵਿਊਅਰਸ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਤੇ ਜਾਂਦੇ ਜਾਂਦੇ ਬੇਨਤੀ ਜ਼ਰੂਰ ਕਰ ਦਈਏ, TV 84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ www.tv84.tv, ਜਾਂ ਤੁਸੀਂ ਆਪਣੇ ਡੋਨੇਸ਼ਨਸ ਸਾਨੂੰ ਚੈੱਕ ਰਾਹੀਂ ਵੀ ਮੇਲ ਕਰ ਸਕਦੇ ਹੋ। ਐਡਰੈਸ ਦੇ ਉੱਤੇ TV 84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਭੇਜ ਸਕਦੇ ਹੋ। ਐਡਰੈਸ ਹੈ ਸਾਡਾ 3601 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਤੇ ਤੁਸੀਂ ਸੋਸ਼ਲ ਮੀਡੀਆ ਰਾਹੀਂ ਹੁਣ ਤੇ ਸਾਡਾ ਜਿਹੜਾ ਫੇਸਬੁੱਕ ਪੇਜ ਹੈਗਾ ਉਹ ਵੀ ਕੰਪਲੀਟਲੀ ਅਨਪਬਲਿਸ਼ ਕਰ ਦਿੱਤਾ ਗਿਆ ਆ।
ਫੇਸਬੁੱਕ ਤੋਂ ਬਿਲਕੁਲ ਖਤਮ ਕਰ ਦਿੱਤਾ ਗਿਆ ਆ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਵੀ ਵਰਕ ਕਰ ਰਹੇ ਹਾਂ। ਅਸੀਂ ਦੁਬਾਰਾ ਪੇਜ ਕ੍ਰੀਏਟ ਕਰਕੇ ਉਹ ਕਰਾਂਗੇ, ਜਾਂ ਜਿਹੜੀ ਸਾਡੀ ਈਮੇਲ ਹੈਗੀ ਹੈ sos@tv84.tv ਰਾਹੀਂ ਤੁਸੀਂ ਆਪਣੇ ਸੁਝਾਅ ਤੇ ਸਵਾਲ ਵੀ ਸਾਨੂੰ ਭੇਜ ਸਕਦੇ ਹੋ। ਇਸ ਸ਼ੋਅ ਦੇ ਵਿੱਚ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਇਜਾਜ਼ਤ ਲਈਏ ਸਾਡੇ ਦਰਸ਼ਕਾਂ ਕੋਲੋਂ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।